ਸੋ ਕੀ ਹੈ ਜੀ ਇਹ ਕੇਸ ਕੀ ਸੀਗਾ ਜਿਹੜਾ BIA ਦਾ ਜਿਹੜਾ ਡਿਸੀਜਨ ਇਹ ਆਇਆ ਹੈ? ਕੀ ਇਹ ਕੇਸ ਦੇ ਕੀ ਮੇਨ ਤੱਥ ਨੇ? ਸੋ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਆ ਸੁਣ ਰਹੇ ਆ ਸਾਨੂੰ 2-3 ਸਾਲਾਂ ਤੋਂ, ਆਪਾਂ ਦੋ ਕਾਫੀ ਵੱਡੇ ਕੇਸ ਜਿਹੜੇ ਸੀਗੇ, ਪਰੇਰਾ ਵਰਸਸ ਸੈਸ਼ਨਸ ਤੇ ਨੀਸ਼ ਚਾਵੇਜ਼ ਵਰਸਸ ਗਾਰਲੈਂਡ, ਸੁਪਰੀਮ ਕੋਰਟ ਦੇ ਜਿਹੜੇ ਕੇਸ ਸੀਗੇ ਇਹਨਾਂ ਤੇ ਕਾਫੀ ਵਾਰੀ ਆਪਾਂ ਜਿਹੜੀ ਡਿਸਕਸ਼ਨ ਉਹ ਕੀਤੀ ਆ। ਕਾਫੀ ਵਾਰੀ ਆਪਾਂ ਸਾਨੂੰ ਲੋਕਾਂ ਨੇ ਵੀ ਸਵਾਲ ਪੁੱਛਦੇ ਆ ਕਿ ਜੇ 10 ਸਾਲ ਬੰਦਾ ਰਹਿ ਜਾਵੇ ਪੱਕਾ ਹੋ ਜਾਂਦਾ ਹੈ ਨਾ, ਇਦਾਂ ਦੀਆਂ ਅਫਵਾਹਾਂ ਬੜੀਆਂ ਫਲਾਈਆਂ ਹੋਈਆਂ ਲੋਕਾਂ ਨੇ ਕਿ 10 ਸਾਲ ਇੱਕ ਵਾਰੀ ਸੇਫ ਲੰਘ ਗਿਆ ਕਿ ਪਤਾ ਨਹੀਂ ਉਹਨੂੰ ਪੱਕਾ ਕਰ ਦੇਣਾ ਸਿੱਧਾ ਹੀ ਅਮਰੀਕਨ ਗਵਰਨਮੈਂਟ ਨੇ। ਸੋ ਇਹ ਜਿਹੜੇ ਦੋ ਕੇਸ ਸੀਗੇ, ਪਰੇਰਾ ਵਰਸਸ ਸੈਸ਼ਨ, ਨੀਸ਼ ਚਾਵੇਜ਼ ਵਰਸਸ ਗਾਰਲੈਂਡ, ਇਹ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਹੈਗਾ 10 ਸਾਲ, ਜਿਹੜਾ ਬੰਦਾ ਇੱਥੇ ਪੱਕਾ 10 ਸਾਲ ਇੱਥੇ ਜਿਹੜਾ ਲੁਕ ਛੁਪ ਕੇ ਰਹਿ ਜਾਵੇ ਜਾਂ ਇਹਨੂੰ ਕੋਰਟ ਮੂਹਰੇ ਸੱਦਾ ਨਹੀਂ ਆਉਂਦਾ, ਉਹਨਾਂ ਨਾਲ ਸੰਬੰਧ ਰੱਖਦੇ ਸੀਗੇ। ਤੇ ਇਹਦੇ ਵਿੱਚ ਆਪਾਂ ਕਈ ਵਾਰੀ ਸਟਾਪ ਟਾਈਮ ਰੂਲ, ਜਿਹੜੇ ਹੋਰ ਇਦਾਂ ਦੇ ਛੋਟੇ ਕਨਸੈਪਟ ਆ, ਉਹਦੇ ਬਾਰੇ ਕਾਫੀ ਜਿਹੜੀ ਆਪਾਂ ਡਿਸਕਸ਼ਨ ਕੀਤੀ ਸੀਗੀ। ਸੋ ਉਹਨਾਂ ਦੇ ਸੰਬੰਧਿਤ ਹੀ ਇਹ ਕੇਸ ਜਿਹੜਾ ਨਵਾਂ ਹੈਗਾ, ਇਹ ਅਜੇ ਵੀ ਦੇਖ ਲਓ ਤੁਸੀਂ ਕਿ 5 ਸਾਲ ਹੋ ਗਏ ਉਹ ਚੀਜ਼ਾਂ ਨੂੰ ਡਿਸਕਸ ਕਰਦੇ ਹੋਏ। ਕਦੀ ਪਰੇਰਾ ਵਰਸਸ ਸੈਸ਼ਨ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਫਿਰ ਨੀਸ਼ ਚਾਵੇਜ਼ ਵਾਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਤੇ ਇਹਦੇ ਵਿੱਚ ਅਜੇ ਵੀ ਇਹ ਜਿਹੜੇ ਫੈਸਲੇ ਆ ਸਿਰਫ ਉਹੀ ਕਿ ਨੋਟਿਸ, ਜਿਹੜਾ ਚਾਰਜਿੰਗ ਡਾਕੂਮੈਂਟ ਹੁੰਦਾ ਕਿ ਨੋਟਿਸ ਟੂ ਅਪੀਅਰ, ਉਹਦੇ ਵਿੱਚ ਡੇਟ ਟਾਈਮ ਜੇ ਨਹੀਂ ਲਿਖੀ ਜਿਹਦੀ, ਮੁੱਦੇ ਦੇਖ ਲਓ ਤੁਸੀਂ ਕੋਰਟ ਦੇ ਵਿੱਚ ਚੱਲਦੇ ਪਏ ਆ। ਤੇ ਛੋਟੇ ਜਿਹੜੇ ਅੱਖਰ ਹੈਗੇ ਆ ਇੰਗਲਿਸ਼ ਦੇ ਕਿ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਕੋਰਟ ਨੇ। ਤੇ 5 ਸਾਲ ਉਹਨੂੰ ਹੋ ਗਏ ਤੇ ਹੁਣ ਫਿਰ ਦੁਬਾਰਾ ਇਹ BIA ਦੇ ਮੂਹਰੇ ਰਾਊਂਡ ਲਾ ਕੇ ਆਇਆ। ਤੇ ਜਿਹੜਾ ਇਹਦੇ ਵਿੱਚ ਉਹਨਾਂ ਨੇ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਪਰੇਰਾ ਵਾਲਾ ਕੇਸ ਆ ਤੇ ਨੀਸ਼ ਚਾਵੇਜ਼ ਵਾਲਾ ਕੇਸ ਆ, ਇਹ ਜਿਹੜਾ ਡਿਟੇਨਡ ਹੀਅਰਿੰਗ ਹੁੰਦੀਆਂ ਕਿ ਜਿਹਦੇ ਵਿੱਚ ਬੰਦੇ ਨੂੰ ਛੱਡਦੇ ਨਹੀਂ, ਜੇਲ੍ਹ 'ਚ ਹੀ ਬੰਦ ਕਰਕੇ ਰੱਖਦੇ ਆ। ਜਿਹੜੀਆਂ ਡਿਟੇਨਡ ਹੀਅਰਿੰਗ ਸੀਗੀਆਂ ਉਹ ਪਹਿਲਾਂ ਜਿਹੜਾ ਇਹਨਾਂ ਨੇ ਇੱਕ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ 1996 ਦੇ ਵਿੱਚ ਪਾਸ ਕੀਤਾ ਸੀਗਾ। ਇਹ ਜਿਹੜਾ ਲਾਅ ਸੀਗਾ ਇਹਨੇ ਕਾਫੀ ਜਿਹੜੀਆਂ ਚੇਂਜਸ ਇਮੀਗ੍ਰੇਸ਼ਨ ਲਾਅ ਦੇ ਵਿੱਚ ਲੈ ਕੇ ਆਇਆ ਸੀਗਾ। ਤੇ ਇਹ ਜਿਹੜਾ ਹੁਣ ਕੇਸ ਇਹਨਾਂ ਨੇ, ਕਿਉਂਕਿ ਕਾਫੀ ਸਾਰੇ ਕੇਸ ਇਦਾਂ ਦੇ ਵੀ ਆ ਜਿਹੜੇ ਪੁਰਾਣੇ 1996 ਤੋਂ ਪਹਿਲਾਂ ਵਾਲੇ ਵੀ, ਜਿਹੜੇ ਲੋਕੀ ਅਜੇ ਤੱਕ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ ਜਾਂ ਜਿਹਨਾਂ ਤੇ ਡੀਪੋਰਟੇਸ਼ਨ ਵਗੈਰਾ ਲੱਗੀ। ਆਪਣੇ ਪੰਜਾਬੀ ਕੇਸ ਵੀ ਕਾਫੀ ਆ ਜਿਹੜੇ ਪੁਰਾਣੇ ਆਏ ਆ 1980 ਦੇ, 1990 ਦੇ। ਰੇਡੀਓ ਸੁਣ ਕੇ ਕਾਫੀ ਲੋਕੀ ਇਦਾਂ ਦੇ ਸਾਹਮਣੇ ਜਿਹੜੇ ਆਏ ਆ, ਡੀਪੋਰਟੇਸ਼ਨ ਵਗੈਰਾ ਉਹਨਾਂ ਦੀਆਂ ਪਹਿਲਾਂ ਹੀ ਲੱਗੀਆਂ ਹੋਈਆਂ। ਤੇ ਹੁਣ ਉਹ ਜ਼ਿਆਦਾ ਵਿਆਹ ਕਰਾ ਲਿਆ ਉਹਨਾਂ ਨੇ, ਸਿਟੀਜ਼ਨ ਸਪਾਊਸ ਆ ਜਾਂ ਉਹਨਾਂ ਦੇ ਜਵਾਕ ਇੱਥੇ ਸਿਟੀਜ਼ਨ ਆ, ਤੇ ਉਹਨਾਂ ਦੇ ਬਿਜ਼ਨਸ ਕੰਮ ਕਰ ਹਰੇਕ ਚੀਜ਼ ਕਹਿ ਲਓ ਹੁਣ ਉਹਨਾਂ ਨੇ, ਕਿਉਂਕਿ ਇੰਨੇ ਸਾਲ ਹੋ ਗਏ ਤੇ ਸਾਰਾ ਕੁਝ ਸਹੀ ਆ, ਪਰ ਇਦਾਂ ਕਿ ਉਹਨਾਂ ਦੀ ਪੁਰਾਣੀਆਂ ਡੀਪੋਰਟੇਸ਼ਨ ਜਿਹੜੀਆਂ ਉਹ ਲੱਗੀਆਂ ਹੋਈਆਂ। ਤੇ ਇਹ ਜਿਹੜੇ ਕੈਂਸਲੇਸ਼ਨ ਆਫ ਰਿਮੂਵਲ ਵਾਲੇ ਜਿਹੜੇ ਆ, NTA ਵਾਲੇ ਕਿ ਸਟਾਪ ਟਾਈਮ ਰੂਲ ਜਾਂ ਡਿਫੈਕਟਿਵ ਉਹ ਸੀਗਾ, ਇਹ ਜਿਹੜੀ ਸਾਰੀ ਫਾਈਟ ਸੀਗੀ ਸਾਰੀ ਇਹ ਉਹਦੇ ਰਿਲੇਟਡ ਆ ਕਿ ਜਿਹੜੇ ਉਹ ਪੁਰਾਣੇ ਬੰਦੇ ਆ ਉਹਨਾਂ ਨੂੰ ਕੀ ਆਪਸ਼ਨਾਂ ਹੈਗੀਆਂ ਹੁਣ ਟੈਕਨੀਕਲ ਤਰੀਕੇ ਨਾਲ। ਹੁਣ ਇਦਾਂ ਦਾ ਹੈ ਨਹੀਂ ਕਿ ਇੱਕ ਤਾਂ ਉਹੀ ਜਿਹੜਾ ਸੜਕ ਤੇ ਪੈਰਾਲੀਗਲ ਬੈਠਾ ਕੇ ਨਵਾਂ ਅਸਾਈਲਮ ਫਾਈਲ ਕਰਕੇ ਦੇਖਦੇ ਆ ਚੱਲਦਾ ਨਹੀਂ ਚੱਲਦਾ ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਤਾਂ ਚਲੋ ਜਿਹੜੇ ਹੁਣ ਸੁਣਨ ਵਾਲੇ ਆ, ਕਮਿਊਨਿਟੀ ਵਾਲੇ ਵੀ ਦੱਸਦੇ ਆ ਕਿ ਕਾਫੀ ਨੌਲੇਜ ਮਿਲੀ ਲੋਕਾਂ ਨੂੰ, ਕੋਈ ਕਿਹੜੀ ਚੀਜ਼ ਚੱਲਦੀ ਕਿਹੜੀ ਚੀਜ਼ ਨਹੀਂ ਚੱਲਦੀ, ਰਾਈਟ। ਤੇ ਹੁਣ ਇਹ ਜਿਹੜੀ ਅੱਜ ਦੀ ਡਿਸਕਸ਼ਨ ਹੈ ਸਾਰੀ ਉਹੀ ਟੈਕਨੀਕਲ ਹੈਗੀ ਕਿ ਜਿਹਨਾਂ ਦੇ ਕੇਸ ਪੁਰਾਣੇ ਫਸ ਗਏ ਆ, ਡੀਪੋਰਟੇਸ਼ਨ ਲੱਗ ਗਈ ਆ, ਉਹਨਾਂ ਕੋਲ ਕੀ ਆਪਸ਼ਨਾਂ ਹੁੰਦੀਆਂ ਜਾਂ ਕੀ ਆਪਸ਼ਨਾਂ ਨਹੀਂ ਹੁੰਦੀਆਂ। ਸੋ ਇਸ ਕੇਸ ਦੇ ਵਿੱਚ ਇਹਨਾਂ ਨੇ ਜਿਹੜੀ ਸਾਰੀ ਇਹਨਾਂ ਦੀ ਡਿਸਕਸ਼ਨ ਸੀਗੀ, ਜਿਹੜਾ ਇਮੀਗ੍ਰੇਸ਼ਨ ਰਿਫਾਰਮ ਐਕਟ ਸੀਗਾ 1996 ਵਾਲਾ, ਇਹਨੂੰ 1996 ਵਾਲਾ ਐਕਟ ਆਪਾਂ ਕਹਾਂਗੇ ਅੱਜ ਦੇ ਸ਼ੋਅ 'ਚ, ਕਿਉਂਕਿ ਗੱਲ ਕਰਨੀ ਸੌਖੀ ਹੋ ਜਾਂਦੀ ਥੋੜੀ ਜਿਹੀ। ਉਸ ਤੋਂ ਪਹਿਲਾਂ ਜਿਹਨਾਂ ਨੂੰ ਡੀਪੋਰਟੇਸ਼ਨ ਲੱਗੀ ਆ, ਜਿਹਨਾਂ ਨੂੰ ਫਾਰਮ I 122 ਦੇ ਤਹਿਤ ਉਹਨਾਂ ਨੂੰ ਜੱਜ ਮੂਹਰੇ ਸੱਦਿਆ ਜਾਂਦਾ ਸੀਗਾ, ਉਹ ਕਹਿੰਦੇ ਕਿ ਜਿਹੜੇ ਆਹ ਵਾਲੇ ਡਾਕੂਮੈਂਟ ਹੈਗੇ ਆ, ਚਾਰਜਿੰਗ ਡਾਕੂਮੈਂਟ ਹੈਗੇ ਆ, ਕਿਉਂਕਿ ਐਕਟ ਤੋਂ ਪਹਿਲਾਂ ਵਾਲੇ ਆ, ਇਹਨਾਂ ਦੇ ਉੱਤੇ ਨੀਸ਼ ਚਾਵੇਜ਼ ਤੇ ਗਾਰਲੈਂਡ, ਜਿਹੜਾ ਨੀਸ਼ ਚਾਵੇਜ਼ ਤੇ ਪਰੇਰਾ ਵਾਲੇ ਕੇਸ ਇਹਨਾਂ ਤੇ ਐਪਲੀਕੇਬਲ ਨਹੀਂ ਹੈਗੇ। ਠੀਕ ਹੈ। ਆਹ ਜਿਹੜਾ ਹੁਣ ਕੇਸ ਸੀਗਾ ਸਪੈਸੀਫਿਕਲੀ ਮੈਟਰ ਆਫ JLL, ਇਹ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਸਤੰਬਰ 13, 2004 ਦੇ ਵਿੱਚ ਗਿਆ ਸੀਗਾ। ਸੇਮ ਕੇਸ ਜਿਹੜਾ ਹੁਣ ਇਹਨਾਂ ਨੇ 2023 ਦੇ ਵਿੱਚ ਡਿਸਾਈਡ ਕੀਤਾ। ਸੋ 2004 ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਜੱਜ ਨੇ ਇਹਦਾ ਕੇਸ ਡਿਨਾਈ ਕਰਤਾ ਸੀਗਾ ਬੰਦੇ ਦਾ, ਇਹਨੇ ਅਪੀਲ ਕੀਤੀ ਸੀਗੀ ਤੇ ਬੋਰਡ ਆਫ ਇਮੀਗ੍ਰੇਸ਼ਨ ਨੇ 2004 ਦੇ ਵਿੱਚ ਜਿਹੜੀ ਅਪੀਲ ਸੀਗੀ ਆਲਰੇਡੀ ਡਿਸਮਿਸ ਕਰਤੀ ਸੀ। ਮਤਲਬ ਤੁਸੀਂ ਦੇਖ ਲਓ ਕਿ ਉਦੋਂ ਦਾ ਇਹ ਬੰਦਾ ਬੈਠਾ ਕਿ ਦੇਖਦੇ ਆ ਲਾਅ ਦੀ ਕੋਈ ਚੇਂਜ ਹੁੰਦੀ ਆ ਜਾਂ ਕੋਈ ਵਕੀਲ ਲੱਭਦਾ ਜਾਂ ਕੋਈ ਤੋੜ ਮਰੋੜ ਨਿਕਲਦਾ ਤਾਂ ਫਿਰ ਆਪਾਂ ਦੁਬਾਰਾ ਜਿਹੜਾ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ। ਤੇ ਫਿਰ ਅਕਤੂਬਰ 7, 2021 ਦੇ ਵਿੱਚ ਇਹਨੇ ਮੋਸ਼ਨ ਟੂ ਰੀਓਪਨ ਆਪਣੀ ਫਾਈਲ ਕੀਤੀ। ਠੀਕ ਹੈ। ਹੁਣ ਮੋਸ਼ਨ ਟੂ ਰੀਓਪਨ ਇੱਕ ਏਦਾਂ ਦਾ ਆਪਣੀ ਪੰਜਾਬੀ ਕਮਿਊਨਿਟੀ 'ਚ ਹਰੇਕ ਵਕੀਲ ਰੈਡੀ ਬੈਠਾ ਕਿ ਭਾਈ ਬੰਦਾ ਕਹਿੰਦਾ ਯਾਰ ਮੇਰਾ ਕੁਛ ਕਰੋ, ਉਹਨੂੰ ਤੁਸੀਂ ਕਹਿੰਦੇ ਕਿ ਨਹੀਂ ਯਾਰ ਤੇਰਾ ਕੁਛ ਨਹੀਂ ਹੋ ਸਕਦਾ, ਤੇਰੇ ਡੀਪੋਰਟੇਸ਼ਨ ਲੱਗ ਗਈ। ਉਹ ਕਹਿੰਦਾ ਨਹੀਂ ਯਾਰ, ਇਹਨੇ ਵਕੀਲ ਨੇ ਨਾ ਮੈਨੂੰ ਵਧੀਆ ਜਵਾਬ ਨਹੀਂ ਦਿੱਤਾ, ਮੈਂ ਦੂਜਾ ਵਕੀਲ ਲੱਭਦਾ, ਮੋਸ਼ਨ ਟੂ ਰੀਓਪਨ ਫਾਈਲ ਕਰੋ। ਇੱਕ ਤਾਂ ਸਾਡੇ ਕੋਲ ਕੇਸ ਏਦਾਂ ਦਾ ਆਇਆ ਸੀਗਾ, ਉਹਦੇ ਵਕੀਲ ਨੇ ਉਹਦੀਆਂ 11 ਮੋਸ਼ਨ ਟੂ ਰੀਓਪਨ ਫਾਈਲ ਉੱਦਾਂ ਹੀ ਕਰੀ ਗਿਆ ਕਿ ਚੱਲ ਤੈਨੂੰ ਵਰਕ ਪਰਮਿਟ ਮਿਲ ਜਾਣਾ, ਮੋਸ਼ਨ ਟੂ ਰੀਓਪਨ
ਤੇ ਬਾਅਦ 'ਚ ਹੁਣ ਜਦੋਂ ਕਿਸਾਨੀ ਮੁੱਦੇ ਵਾਲਾ ਜਿਹੜਾ ਸੀਗਾ, ਇਹਦੇ ਵਿੱਚ ਜੈਨੂਇਨਲੀ ਕੰਟਰੀ ਦੇ ਸਰਕਮਸਟੈਂਸਿਸ ਚੇਂਜ ਸੀਗੇ ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਸੀਗਾ, ਉਹਨੇ ਸਾਨੂੰ ਜਿਹੜਾ ਉਹ ਬੰਦੇ ਦਾ ਕੇਸ ਦਾ ਡਿਨਾਇਲ ਦਿੱਤਾ। ਉਹਨੇ ਇਹ ਕਿਹਾ ਕਿ ਭਾਈ ਇਹ ਬੰਦਾ 11 ਵਾਰੀ ਜਿਹੜਾ ਸੀਗਾ ਇਹਨੇ ਫਜ਼ੂਲ ਮੋਸ਼ਨਾਂ ਆਪਣੀਆਂ ਜਿਹੜੀਆਂ ਫਾਈਲ ਕੀਤੀਆਂ ਵਾ ਤੇ ਆਪਾਂ ਇੰਟਰਸਟਿਡ ਨਹੀਂ ਹੈਗੇ ਇਹਦਾ ਕੇਸ ਰੀਓਪਨ ਕਰਨ ਦੇ ਵਿੱਚ। ਇਹ ਸਾਡਾ ਟਾਈਮ ਆਲਰੇਡੀ ਲੈ ਚੁੱਕੇ ਨੂੰ, ਆਪਾਂ ਟਾਈਮ ਸਿਸਟਮ ਦਾ ਦੇ ਚੁੱਕੇ ਹਾਂ। ਸੋ ਕਹਿਣ ਦਾ ਮਤਲਬ ਹੈਗਾ ਕਿ ਮੋਸ਼ਨ ਟੂ ਰੀਓਪਨ ਜਣਾ ਖਣਾ ਫਾਈਲ ਕਰੀ ਫਿਰਦਾ ਕਿ ਮੋਸ਼ਨ ਟੂ ਰੀਓਪਨ ਫਾਈਲ ਕਰ ਦੋਗੇ। ਮੋਸ਼ਨ ਟੂ ਰੀਓਪਨ ਗਰੂੰਟ ਕਿਸੇ ਦੀ ਨਹੀਂ ਹੁੰਦੀ ਅਨਲੈਸ ਤੁਹਾਡੇ ਕੋਲ ਕੋਈ ਟੈਕਨੀਕਲ ਜਿਹੜਾ ਰੀਜ਼ਨ ਆ। ਸੋ ਇਹ ਕੇਸ ਨੂੰ ਡਿਸਕਸ ਕਰਨ ਦਾ ਮਕਸਦ ਇਹ ਹੈਗਾ ਕਿ ਤੁਹਾਨੂੰ ਕੋਰਟ ਦੀ ਜਿਹੜੀ ਰੀਜ਼ਨਿੰਗ ਆ ਉਹ ਪਤਾ ਲੱਗ ਜਾਂਦੀ ਹੈ ਕਿ ਕੇਸ ਲੈਵਲ ਤੱਕ ਉਹ ਟੈਕਨੀਕੈਲਿਟੀ ਜਿਹੜੀ ਆ ਪੜ੍ਹਦੇ ਆ, ਵੇਖਦੇ ਆ ਤੇ ਇਦਾਂ ਨਹੀਂ ਕਿ ਵਰਕੇ ਗਾਲੇ ਕੀਤੇ, ਮੋਸ਼ਨ ਲਾਤੀ ਤੇ ਬਾਬੇ ਦਾ ਨਾਮ ਲਿਆ ਤੇ ਦੇਖਿਆ ਕਿ ਹੋਊਗੀ ਅਪਰੂਵ ਕਿ ਨਹੀਂ ਹੋਊਗੀ। ਟੈਕਨੀਕੈਲਿਟੀ ਜੇ ਹੈਗੀ, ਚੇਂਜ ਆਫ ਲਾਅ ਹੈਗਾ, ਜੇ ਟੈਕਨੀਕਲ ਆਰਗੂਮੈਂਟ ਆ ਤਾਂ ਹੋ ਸਕਦੀ ਆ, ਨਹੀਂ ਤਾਂ ਉਹ ਨਹੀਂ ਹੋ ਸਕਦੀ। ਸੋ ਇਸ ਕੇਸ ਦੇ ਵਿੱਚ ਹੁਣ ਕੀ ਹੋਇਆ ਕਿ 2004 ਦੇ ਵਿੱਚ ਇਹਦੀ ਆਲਰੇਡੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੇਸ ਇਹਦਾ ਡਿਨਾਈ ਕਰਤਾ। ਸੋ ਇਹ ਜਿਹੜਾ ਬੰਦਾ ਸੀਗਾ ਇਹ ਐਕਸਕਲੂਜਨ ਪ੍ਰੋਸੀਡਿੰਗ 'ਚ ਸੀਗਾ। ਸੋ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਜਿਹੜਾ 1996 ਵਾਲਾ ਐਕਟ ਹੈਗਾ, ਉਸ ਤੋਂ ਬਾਅਦ ਜਿਹੜੀਆਂ ਉਹਨੂੰ ਕਹਿੰਦੇ ਆ ਰਿਮੂਵਲ ਡੀਪੋਰਟੇਸ਼ਨ, ਰਿਮੂਵਲ ਪ੍ਰੋਸੀਡਿੰਗਸ। ਉਸ ਤੋਂ ਪਹਿਲਾਂ ਸੀਗੇ ਜਿਹੜੇ ਪੁਰਾਣੇ ਲੋਕੀ ਆਉਂਦੇ ਸੀ, ਕਿਉਂਕਿ ਹੁਣ ਲਾਅ ਦੇ ਵਿੱਚ ਚੇਂਜ ਤਾਂ ਹੋਣੀ ਹੈ ਨਾ ਟਾਈਮ ਟੂ ਟਾਈਮ। ਪਹਿਲਾਂ ਕੁਝ ਹੋਰ ਸੀਗਾ, ਹੁਣ ਕੁਝ ਹੋਰ। ਸੋ ਪਹਿਲਾਂ ਇਹ ਐਕਸਕਲੂਜਨ ਪ੍ਰੋਸੀਡਿੰਗ ਕਹਿੰਦੇ ਹੁੰਦੇ ਸੀਗੇ, ਮਤਲਬ ਕਿ ਰਿਮੂਵਲ ਪ੍ਰੋਸੀਡਿੰਗ ਤੋਂ ਡਿਫਰੈਂਟ ਸੀਗਾ। ਉਦੋਂ ਤੁਹਾਨੂੰ ਇੱਕ ਨੋਟਿਸ ਟੂ ਐਪਲੀਕੈਂਟ ਮਿਲਦਾ ਸੀਗਾ, NTA ਜਿਹਨੂੰ ਕਹਿੰਦੇ ਆ, ਹੀਅਰਿੰਗ ਇਮੀਗ੍ਰੇਸ਼ਨ ਜੱਜ ਮੂਹਰੇ ਹੋਣੀ ਹੈ। ਇਹ ਜਿਹੜਾ ਫਾਰਮ ਸੀਗਾ ਉਦੋਂ ਆਏ 122 ਸੀਗਾ। ਇਹ ਬੰਦੇ ਦਾ ਜਿਹੜਾ ਇਹ ਫਾਰਮ ਸੀਗਾ ਇਹ 1995 'ਚ ਇਹਨੂੰ ਮਿਲਿਆ ਸੀਗਾ। 96 ਦਾ ਤੁਸੀਂ ਲਾ ਲਓ ਕਿ ਜਦੋਂ 96 'ਚ ਐਕਟ ਪਾਸ ਹੋਇਆ, ਉਤੋਂ ਸਾਲ ਤੋਂ ਵੀ ਘੱਟ ਪਹਿਲਾਂ ਇਹਨੂੰ 1995 'ਚ ਮਿਲਿਆ ਸੀਗਾ ਜੀ। ਇਹ ਬੰਦੇ ਦੀ ਕਿਸਮਤ ਸਿਰਫ ਇਸ ਗੱਲ ਤੇ ਡਿਸਾਈਡ ਹੋਣੀ ਹੈ ਕਿ ਇਹਨੂੰ ਕਿੱਦਾਂ ਦਾ ਪੇਪਰ ਮਿਲਿਆ। ਜੇ ਇਹਨੂੰ 1996 ਦੇ ਵਿੱਚ ਇਹ ਆਇਆ ਹੁੰਦਾ, ਸਾਲ ਬਾਅਦ ਆਇਆ ਹੁੰਦਾ, ਇੱਥੇ ਲਾਅ ਹੋਰ ਐਪਲੀਕੇਬਲ ਹੋਣਾ ਸੀਗਾ। 1995 'ਚ ਇਹ ਆਇਆ, 96 ਤੋਂ ਪਹਿਲਾਂ ਵਾਲੇ ਐਕਟ ਦੇ ਥੱਲੇ ਆਇਆ, ਉਦੋਂ ਇਹਨੂੰ ਡਾਕੂਮੈਂਟ ਹੋਰ ਮਿਲਿਆ। ਸੋ ਉਹ ਗੱਲ ਕਰਕੇ ਹੁਣ ਜਿਹੜੇ ਪੁਰਾਣੇ ਨਵੇਂ ਵਾਲੇ ਕੇਸ ਸੀਗੇ 1996 ਤੋਂ ਬਾਅਦ ਵਾਲੇ, ਉਹਨੂੰ ਤਾਂ ਨੀਸ਼ ਚਾਵੇਜ਼ ਤੇ ਪਰੇਰਾ ਨੇ ਸਿੱਧੇ ਕਹਿਤਾ ਕਿ ਜੇ ਤੁਹਾਡਾ ਡੇਟ, ਟਾਈਮ, ਪਲੇਸ ਨਹੀਂ ਲਿਖਿਆ, ਤੁਹਾਡਾ ਨੋਟਿਸ ਡਿਫੈਕਟਿਵ ਆ, ਉਹਨੂੰ ਆਪਾਂ ਨੋਟਿਸ ਨਹੀਂ ਮੰਨਦੇ, ਤੁਸੀਂ ਆਪਣੇ ਕੇਸ ਆ ਜਿਹੜੇ ਰੀਓਪਨ ਕਰ ਸਕਦੇ ਆ। ਉਹ ਵਾਲੇ ਲੋਕਾਂ ਨੇ ਤਾਂ ਸਿੱਧਾ ਹੀ ਆਪਣੀ ਜਿਹੜੀ ਮੋਸ਼ਨ ਟੂ ਰੀਓਪਨ ਆਪਣੀ ਲਾ ਲਈ, ਹਨਾ। ਤੇ ਹੁਣ ਇਹ ਵਾਲਾ ਬੰਦਾ ਸੀਗਾ, ਇਹਦਾ ਚਾਰਜ ਲੱਗਾ ਤੇ ਹੁਣ ਇਹਦੇ ਵਕੀਲਾਂ ਨੇ ਨੀਸ਼ ਚਾਵੇਜ਼ ਵਗੈਰਾ ਇਹ ਸਾਰਾ ਸੁਣਿਆ ਹੋਣਾ ਤੇ ਇਹ ਗੱਲਬਾਤ ਕਰਦਾ ਹੋਣਾ, ਜੋ ਵੀ ਇਹਨੂੰ ਖਬਰ ਮਿਲੀ ਰੇਡੀਓ ਉੱਧਰ ਤੋਂ ਸੁਣ ਕੇ, ਜੋ ਵੀ ਇਹਨਾਂ ਦੀ ਕਮਿਊਨਿਟੀ 'ਚ ਹੁੰਦਾ, ਰਾਈਟ। ਸੋ ਇਹਦੇ ਵਕੀਲ ਨੇ ਸਟੈਪ ਲਿਆ ਕਿ ਆਪਾਂ ਜਿਹੜਾ ਤੇਰਾ ਪੁਰਾਣਾ ਵਾਲਾ ਸੀਗਾ 1996 ਦੇ ਐਕਟ ਤੋਂ ਪਹਿਲਾਂ ਵਾਲਾ ਜਿਹੜਾ ਫਾਰਮ ਆਈ 122 ਸੀਗਾ, ਠੀਕ ਹੈ, ਜਿਹੜਾ ਉਦੋਂ ਨੋਟਿਸ ਟੂ ਹੀਅਰਿੰਗ ਮਿਲਦਾ ਸੀਗਾ, ਆਪਾਂ ਉਹਦੇ ਬਿਹਾਫ ਤੇ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਦੇ ਕੋਲ ਜਾਂਦੇ ਆ, ਕਹਿੰਦੇ ਆ ਕਿ ਲਾਅ ਦੇ ਵਿੱਚ ਚੇਂਜ ਹੋ ਗਈ ਆ। ਜਿਹੜਾ ਉਹ ਕਹਿੰਦਾ ਕਿ ਲਾਅ ਦੇ ਵਿੱਚ ਚੇਂਜ ਆਪਾਂ ਇਹ ਕਵਾਂਗੇ ਉਹਨਾਂ ਨੂੰ ਕਿ ਜਿਹੜਾ ਨੀਸ਼ ਚਾਵੇਜ਼ ਦਾ ਕੇਸ ਆ ਉਹਨੇ ਲਾਅ ਚੇਂਜ ਕਰਤਾ, ਜਦ ਕਿ ਏਦਾਂ ਹੋਇਆ ਨਹੀਂ ਸੀਗਾ। ਜਿਹੜਾ ਲਾਅ ਸੀਗਾ ਉਹ ਲਾਅ ਚੇਂਜ ਹੋਇਆ ਸੀਗਾ, ਨੀਸ਼ ਚਾਵੇਜ਼ ਨੇ ਲਾਅ ਦੀ ਇੰਟਰਪ੍ਰੀਟੇਸ਼ਨ ਦਿੱਤੀ ਸੀਗੀ, ਪਰ ਇਹਦੇ ਵਕੀਲ ਨੇ ਕਿਹਾ ਕਿ ਜਿਹੜਾ ਨੀਸ਼ ਚਾਵੇਜ਼ ਵਾਲਾ ਕੇਸ ਹੈਗਾ ਉਹਨੇ ਲਾਅ ਚੇਂਜ ਕਰਤਾ, ਕਿਉਂਕਿ ਲਾਅ ਚੇਂਜ ਹੋ ਗਿਆ। ਆਪਾਂ ਬੋਰਡ ਆਫ ਇਮੀਗ੍ਰੇਸ਼ਨ ਕੋਲ ਦੁਬਾਰਾ ਜਾਂਦੇ ਆ, ਮੋਸ਼ਨ ਟੂ ਰੀਓਪਨ ਫਾਈਲ ਕਰਦੇ ਆ ਤੇ ਆਪਾਂ ਇਹ ਕਹਾਂਗੇ ਕਿ ਜਿਹੜਾ ਤੈਨੂੰ ਫਾਰਮ ਮਿਲਿਆ ਸੀਗਾ 1995 ਦੇ ਵਿੱਚ, ਉਹਦੇ ਵਿੱਚ ਤੇਰੀ ਡੇਟ, ਟਾਈਮ, ਪਲੇਸ ਹੀਅਰਿੰਗ ਨਹੀਂ ਲਿਖੀ ਸੀਗੀ, ਇਸ ਕਰਕੇ ਸਾਨੂੰ ਇੱਕ ਦੁਬਾਰਾ ਮੌਕਾ ਦਿੱਤਾ ਜਾਵੇ। ਸੋ ਆਬਵੀਅਸਲੀ ਹੁਣ ਇਹਦੇ ਜਵਾਕ ਜੂ ਪੂਰੇ US ਸਿਟੀਜ਼ਨ ਆ, ਵਿਆਹਿਆ ਹੋਇਆ, ਸਾਰਾ ਕੁਝ ਇਹਦੇ ਕੋਲ ਹੈਗਾ। ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਹੁੰਦਾ ਕਿ 10 ਸਾਲ ਮੈਂ ਇੱਥੇ ਰਹਿ ਗਿਆ, ਮੈਨੂੰ ਸਹੀ ਤਰੀਕੇ ਨਾਲ ਤੁਹਾਨੂੰ ਕੋਰਟ ਨੇ ਨੋਟਿਸ ਨਹੀਂ ਦਿੱਤਾ, ਮੇਰਾ ਨੋਟਿਸ ਡਿਫੈਕਟਿਵ ਸੀਗਾ, ਇਸ ਲਈ ਮੈਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਆ ਜਿਹੜਾ ਜਵਾਕਾਂ ਦੇ ਬੇਸ ਤੇ, ਜਿਹਨੂੰ 42B ਐਪਲੀਕੇਸ਼ਨ ਆਪਾਂ ਕਹਿੰਦੇ ਆ, ਉਹਦੇ ਬੇਸ ਤੇ ਮੈਨੂੰ ਇੱਥੇ ਪੱਕਾ ਕੀਤਾ ਜਾਵੇ। ਸੋ ਇਹ ਜਿਹੜੀ ਡਿਸਕਸ਼ਨ ਸੀਗੀ ਅੱਜ ਦੀ ਜਿਹੜੀ ਹੋਣੀ ਆ ਉਹ ਇਹਦੇ ਬੇਸ ਤੇ ਆ। ਹੁਣ ਇਹਦੀ ਜਿਹੜੀ ਮੋਸ਼ਨ ਟੂ ਰੀਓਪਨ ਹੈਗੀ ਹੈ ਅਨਟਾਈਮਲੀ ਆ, ਮਤਲਬ ਕਿ ਮੋਸ਼ਨ ਟੂ ਰੀਓਪਨ ਜਿਹੜੀ ਹੈਗੀ ਆ 30 ਦਿਨਾਂ 'ਚ, 90 ਦਿਨਾਂ 'ਚ, 180 ਦਿਨਾਂ 'ਚ, ਸਾਰੀਆਂ ਕਲੌਕਸ ਤੋਂ ਬਾਹਰ ਇਹਨੇ 2004 ਤੋਂ ਬਾਅਦ ਇਹਨੇ ਹੁਣ ਫਾਈਲ ਕੀਤੀ ਆ। ਠੀਕ ਹੈ।